ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਉਹਨਾਂ ਦੇ ਨਾਲ ਜੁੜਨ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਲੱਗਦਾ ਮਿੰਟੂ ਜੀ ਦਾ ਰਾਬਤਾ ਸਾਡੇ ਨਾਲ ਨਹੀਂ ਹੋ ਸਕਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਕੀਤਾ ਜਾ ਸਕੇ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਇਸ ਤਰ੍ਹਾਂ ਜੁੜੇ ਰਹੋ। ਅਸੀਂ ਮਿੰਟੂ ਗੁਰਸਰੀਆ ਜੀ ਦੇ ਨਾਲ ਚੰਦ ਮਿੰਟਾਂ ਦੇ ਵਿੱਚ ਜੁੜ ਕੇ ਦੁਬਾਰਾ ਉਹਨਾਂ ਨੂੰ ਕਾਲ ਤੇ ਲੈ ਕੇ ਤੇ ਉਹਨਾਂ ਦੇ ਨਾਲ ਰਾਬਤਾ ਕਰਕੇ ਖਬਰਾਂ ਤੇ ਕਰਦੇ ਹਾਂ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਿੰਟੂ ਜੀ ਨਾਲ ਜੁੜ ਕੇ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹੁਣ ਆਵਾਜ਼ ਆਉਂਦੀ ਹੈ ਮੇਰੀ? ਹੈਲੋ। ਜੀ ਜੀ ਜੀ, ਆਵਾਜ਼ ਆ ਰਹੀ ਹੈ ਜੀ ਤੁਹਾਡੀ। ਚਲੋ ਜੀ ਜੀ ਹਾਂਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਕੁਝ ਖਾਸ ਤੇ ਕੁਝ ਅਹਿਮ ਖਬਰਾਂ ਨੂੰ ਲੈ ਕੇ। SI ਦੀ ਗੱਡੀ ਥੱਲੇ ਬੰਬ ਲਾਉਣ ਵਾਲੇ ਜਿਹੜੇ 2 ਮੁਲਜ਼ਮ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਜੀ ਬਿਲਕੁਲ। ਕੱਲ ਸ਼ਾਮ ਦੀ ਇਹ ਘਟਨਾ ਸੀਗੀ ਜਿਹੜੀ CCTV ਕੈਮਰਿਆਂ 'ਚ ਕੈਦ ਹੋਈ। ਵੈਸੇ ਆਪਾਂ ਕਹਿ ਦਿੰਦੇ ਆ ਕਿ ਕੁੱਤੇ ਬੜੇ ਸਿਆਣੇ ਹੁੰਦੇ। ਇਸ ਮਾਮਲੇ ਦੇ ਵਿੱਚ ਕੁੱਤੇ ਦੀ ਇੱਕ ਬੜੀ ਅਹਿਮ ਭੂਮਿਕਾ ਸੀ। ਜਿਹੜਾ ਵਾਰਾ ਕੁੱਤਾ ਸੀਗਾ ਤਾਂ ਉਹਨੂੰ ਉਹ ਜਿਹੜਾ SI ਸੀ, ਜਿਹੜਾ ਸੁਮੇਧ ਸੈਣੀ ਦੇ ਨਾਲ ਵੀ ਮੇਰੇ ਖਿਆਲ ਦੇ ਨਾਲ ਰਿਹਾ ਕਿਸੇ ਟਾਈਮ ਤੇ ਜਿਹਨੂੰ ਪਹਿਲਾਂ ਵੀ ਥ੍ਰੈਟ ਸੀਗੇ, ਤਾਂ ਉਹ ਰੋਟੀ ਪਾ ਦਿੰਦਾ ਹੁੰਦਾ ਸੀਗਾ ਉਸ ਕੁੱਤੇ ਨੂੰ। ਤੇ ਜਦੋਂ ਉਹ ਕੱਲ ਕੋਈ ਐਕਸਪਲੋਸਿਵ ਫਿੱਟ ਕੀਤਾ ਗਿਆ ਤਾਂ ਉਸ ਕੁੱਤੇ ਨੇ, ਜਿਹੜਾ CCTV 'ਚ ਸਾਰਾ ਵਰਤਾਰਾ ਕੈਦ ਹੋਇਆ, ਉਹ ਬੈਗ ਥੱਲੇ ਸੁੱਟ ਦਿੱਤਾ। ਜਦੋਂ ਸਵੇਰੇ ਸਾਜਰੇ ਕੋਈ ਗੱਡੀ ਧੋਣ ਵਾਲਾ ਆਇਆ, ਜਿਹੜਾ ਆਉਂਦਾ ਹੋਏਗਾ ਲਗਾਤਾਰ, ਜਦੋਂ ਉਹਨੇ ਦੇਖਿਆ ਤਾਂ ਕੁਝ ਮਾਮਲਾ ਸ਼ੱਕੀ ਜਾਪਿਆ ਤਾਂ ਫਿਰ ਗੱਲ ਖੁੱਲ ਗਈ। ਉਸ ਤੋਂ ਬਾਅਦ CCTV ਖੰਗਾਲੀਆਂ ਤਾਂ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਉਂਦਾ ਗਿਆ। ਹੁਣ ਬਹਿਰਹਾਲ ਦੇਖੋ 2 ਗ੍ਰਿਫਤਾਰੀਆਂ ਜ਼ਰੂਰ ਹੋਈਆਂ ਨੇ ਇਸ ਟਾਈਮ, ਪਰ ਹਾਲਾਂਕਿ ਆਫੀਸ਼ੀਅਲੀ ਪੁਸ਼ਟੀ ਨਹੀਂ ਹੋਈ। ਪਰ ਇੱਕ ਮੀਡੀਆ ਆਊਟਲੈਟ ਨੇ ਦਾਅਵਾ ਕੀਤਾ ਹੈ ਕਿ ਇਹਨਾਂ 2 ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਵਿੱਚੋਂ, ਜਿਨ੍ਹਾਂ ਨੂੰ ਕੱਲ ਹੀ ਆਪਾਂ ਸਮਝਿਆ ਸੀਗਾ ਕਿ ਉਹ ਅੱਤਵਾਦੀ ਤਾਂ ਕਹਿ ਹੀ ਦਿੱਤਾ ਸੀਗਾ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ, ਤਾਂ ਉਹਨਾਂ 2 ਵਿਅਕਤੀਆਂ 'ਚ ਜਿਹੜੀ ਵੱਡੀ ਗੱਲ ਹੈ ਇਸ ਵੇਲੇ, ਹਾਲਾਂਕਿ ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਇੱਕ ਮੀਡੀਆ ਆਊਟਲੈਟ ਨੇ ਹੀ ਦਾਅਵਾ ਕੀਤਾ ਔਰ ਫੋਟੋ ਪਾ ਕੇ ਬਕਾਇਦਾ ਵਰਦੀ 'ਚ ਫੋਟੋ ਹੈ ਕਿ ਇੱਕ ਬੰਦਾ ਉਹਨਾਂ 'ਚੋਂ ਪੁਲਿਸ ਹੀ ਹੈ, ਪੁਲਿਸ ਵਾਲਾ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਪੁਲਿਸ ਵਾਲੇ ਦੀ ਹੀ ਗੱਡੀ ਦੇ ਹੇਠ ਐਕਸਪਲੋਸਿਵ ਰੱਖਣ ਦਾ ਯਤਨ ਕੀਤਾ ਗਿਆ ਤੇ ਮੁਲਜ਼ਮਾਂ ਦੇ ਵਿੱਚੋਂ ਵੀ ਗ੍ਰਿਫਤਾਰ ਜਿਨ੍ਹਾਂ ਨੂੰ ਕੀਤਾ ਗਿਆ ਕਥਿਤ ਤੌਰ ਤੇ, ਉਹਨਾਂ 'ਚੋਂ ਵੀ ਇੱਕ ਪੁਲਿਸੀਆ ਦੱਸਦੇ ਆ। ਸੋ ਦੇਖਦੇ ਆ ਮਾਮਲਾ ਬੜਾ ਗੁੰਝਲਦਾਰ ਹੈ। ਕੀ ਕੋਈ ਪਰਸਨਲ ਰੰਜਿਸ਼ ਜਾਂ ਫਿਰ ਇਹਨਾਂ ਦੀ ਫੋਰਸ ਦਾ ਬੰਦਾ? ਜੇ ਇਹ ਸੱਚ ਹੈ, ਹਾਲਾਂਕਿ ਮੈਂ ਵਾਰ-ਵਾਰ ਕਹਿਣਾ ਚਾਹਾਂਗਾ, ਦੁਹਰਾਉਣਾ ਚਾਹਾਂਗਾ ਕਿ ਹਾਲੇ ਪੁਸ਼ਟੀ ਹੋਣੀ ਬਕਾਇਆ ਹੈ, ਪਰ ਜੇ ਇਹਨਾਂ ਦੀ ਫੋਰਸ ਦਾ ਹੀ ਬੰਦਾ ਇਹੋ ਜਿਹਾ ਕਾਰਾ ਕਰਨ ਵਾਸਤੇ ਤਿਆਰ ਹੋ ਰਿਹਾ ਤੇ ਮਾਮਲਾ ਬਹੁਤ ਖਤਰਨਾਕ ਹੈ ਇਹਨਾਂ ਵਾਸਤੇ। ਜੀ 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 ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ ਤੇ ਗੱਲ ਕਰੀਏ। ਦਰਬਾਰ ਸਾਹਿਬ ਦੇ ਵਿੱਚ ਇੱਕ ਸ਼ਖਸ ਟਾਈਟਲਰ ਦੀ ਫੋਟੋ ਪਾ ਕੇ ਆ ਗਿਆ ਜੀ। ਸੌਰੀ, ਫੋਟੋ ਵਾਲੀ ਸ਼ਰਟ ਪਾ ਕੇ ਆ ਗਿਆ ਜੀ। ਹਾਂਜੀ। ਉਹ ਦੇਖੋ ਅੱਜ ਕੱਲ ਜਿੱਦਾਂ ਪ੍ਰਿੰਟ ਹੋ ਜਾਂਦੀਆਂ ਨੇ ਨਾ ਫੋਟੋਆਂ, ਸਿੱਧੂ ਮੂਸੇਵਾਲੇ ਦੀ ਫੋਟੋ ਜਿੱਦਾਂ ਬਹੁਤ ਬੱਚੇ ਪਾਉਂਦੇ ਨੇ, ਉਹ ਟੀ-ਸ਼ਰਟ ਤੇ ਪ੍ਰਿੰਟ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਉਹ ਫੋਟੋ ਪ੍ਰਿੰਟ ਹੋਈ ਗਈ ਸੀਗੀ। ਤਾਂ ਉਸ ਬੰਦੇ ਨੇ ਆ ਕੇ ਤੇ ਦੱਸਦੇ ਆ ਕਿ ਇਹ ਹਰਕਤ ਕੀਤੀ, ਫੋਟੋ ਖਿੱਚ ਕੇ ਉਹਨੇ ਮੇਰੇ ਖਿਆਲ ਦੇ ਨਾਲ ਪਾ ਵੀ ਦਿੱਤੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਸ ਬੰਦੇ ਦੀਆਂ ਪਹਿਲਾਂ ਵੀ ਟਾਈਟਲਰ ਦੇ ਨਾਲ ਕਈ ਫੋਟੋਆਂ ਜਿਹੜੀਆਂ ਉਹਨੇ ਘਲਾਈਆਂ ਨੇ। ਹਾਲਾਂਕਿ ਜਦੋਂ ਇਹਨਾਂ ਨੇ ਬਾਅਦ ਦੇ ਵਿੱਚ CCTV ਕੈਮਰੇ ਚੈੱਕ ਕੀਤੇ, ਜਿਹੜੀ ਸਿਕਿਉਰਿਟੀ ਹੁੰਦੀ ਹੈ ਜਾਂ ਜਿਹੜੇ ਸੇਵਾਦਾਰ ਹੁੰਦੇ ਆ, ਉਹਨਾਂ ਨੇ ਜਦੋਂ ਚੈੱਕ ਕੀਤਾ ਕਿ ਬੰਦਾ ਕਿੱਧਰ ਦੀ ਵੜਿਆ, ਬੰਦਾ ਕਿੱਧਰ ਨੂੰ ਗਿਆ, ਕਮਾਲ ਦੀ ਗੱਲ ਇਹ ਆ ਕਿ ਉਹ ਬੰਦਾ ਐਂਟਰ ਹੋ ਕੇ ਫੋਟੋ ਕਰਾ ਕੇ ਵਾਪਸ ਮੁੜ ਗਿਆ। ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੀ ਨਹੀਂ ਉਹਨੇ, ਦਰਬਾਰ ਸਾਹਿਬ ਗਿਆ ਹੀ ਨਹੀਂ ਹੈ। ਤਾਂ ਇਹਦਾ ਮਤਲਬ ਇਹੋ ਆ ਕਿ ਉਹ ਬੰਦਾ ਇਹ ਕਰਤੂਤ ਕਰਨ ਹੀ ਆਇਆ ਸੀ। ਹਾਲਾਂਕਿ ਉਹ ਦਸਤਾਰਧਾਰੀ ਸੀ, ਹੁਣ ਕੌਣ ਸੀ ਕੌਣ ਨਹੀਂ ਇਹਦਾ ਹਾਲੇ ਕੋਈ ਪਤਾ ਨਹੀਂ ਹੈ। ਤਾਂ ਇਸ ਸੰਦਰਭ ਦੇ ਵਿੱਚ ਜਿਹੜੇ SCPC ਦੇ ਪ੍ਰਧਾਨ ਆ ਹਰਜਿੰਦਰ ਸਿੰਘ ਜੀ ਧਾਮੀ, ਇਹਨਾਂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਹਰਕਤ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਲਈ ਪੁਲਿਸ ਪਾਸ ਅਸੀਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਮਤਲਬ ਕਿ ਇਹਦੇ ਤੇ ਪਰਚਾ ਕਰਵਾਇਆ ਜਾਏਗਾ ਸ਼ਾਇਦ। ਦੇਖੋ ਗੱਲ ਕੀ ਹੈ ਕਿ ਇਹ ਸਾਰਾ ਕੁਝ ਹੋ ਰਿਹਾ
ਇਹ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੈ ਕਿ ਕੋਈ ਇਸ ਤਰ੍ਹਾਂ ਐਂਟਰ ਕਿੱਦਾਂ ਹੋ ਗਿਆ, ਕਿਉਂਕਿ ਦਿਨ ਦੀ ਵੀ ਦੀ ਗੱਲ ਆ ਇਹ, ਕੋਈ ਇਹ ਤਾਂ ਹੈ ਨਹੀਂਗਾ ਕਿ ਰਾਤ ਦਾ ਕੋਈ ਪੈ ਰਿਹਾ ਜਾਂ ਸਵੇਰ ਦਾ ਪੈ ਰਿਹਾ, ਦਿਨ ਦੀ ਗੱਲ ਆ, ਤਾਂ ਇਹ ਐਂਟਰ ਹੀ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਬੰਦਾ। ਦੂਜੀ ਗੱਲ ਆ ਕਿ ਇਹਦੀ ਮਨਸ਼ਾ ਕੀ ਆ, ਜੇ ਸਿਰਫ ਇਹਦੀ ਮਨਸ਼ਾ ਚਿੜਾਉਣ ਦੀ ਆ, ਇੱਕ ਤਾਂ ਹੁੰਦਾ ਨਾ ਕੋਈ ਬੰਦਾ ਅਣਜਾਣ ਆ, ਉਹ ਇਹਨਾਂ ਚੀਜ਼ਾਂ ਵੱਲ ਵੇਖਦਾ ਹੀ ਨਹੀਂ ਹੈ, ਕੋਈ ਫਟੇ ਕਿਸੇ ਦੇ ਹਾਲ ਹੋਣ, ਉਹਦੀ ਟੀ-ਸ਼ਰਟ ਤੇ ਕੀ ਲਿਖਿਆ ਤੇ ਅਨਪੜ ਬੰਦਾ ਬਸ ਉਹਨੂੰ ਇਹ ਹੁੰਦਾ ਕਿ ਤਨ ਕੱਜਿਆ ਜਾਵੇ। ਆਪਾਂ ਕਹਿ ਲੈਂਦੇ ਕਿ ਯਾਰ ਉਹਨੂੰ ਸ਼ਾਇਦ ਮਾਇਨੇ ਦਾ ਨਹੀਂ ਪਤਾ ਹੋਏਗਾ, ਕਈ ਵਾਰ ਬਹੁਤ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲਾਈਨਾਂ ਲਿਖੀਆਂ ਹੁੰਦੀਆਂ ਨੇ ਟੀ-ਸ਼ਰਟਾਂ ਤੇ ਵਗੈਰਾ ਤੇ, ਤਾਂ ਜਿਸ ਕਿਸੇ ਨੂੰ ਮਿਲ ਗਈ ਉਹਨੇ ਪਾ ਲਈ, ਆਪਾਂ ਤਾਂ ਉਹਨੂੰ ਕਹਾਂਗੇ ਕਿ ਯਾਰ ਇਹਨੂੰ ਨਹੀਂ ਪਤਾ ਇਸ ਚੀਜ਼ ਦਾ। ਪਰੰਤੂ ਜਿਹੜਾ ਬੰਦਾ ਇਸ ਤਰ੍ਹਾਂ ਦਾ ਸੱਜ ਧੱਜ ਕੇ ਆਉਂਦਾ, ਫੋਟੋ ਲਾ ਕੇ ਆਉਂਦਾ ਔਰ ਦਰਬਾਰ ਸਾਹਿਬ ਮੱਥਾ ਟੇਕਦਾ ਹੀ ਨਹੀਂ, ਇਕੱਲੀ ਫੋਟੋ ਕਰਾ ਕੇ ਮੁੜਦਾ, ਇਹਦਾ ਮਤਲਬ ਇਹ ਹੈ ਕਿ ਉਹ ਚੜਾਉਣ ਹੀ ਆਇਆ ਸੀਗਾ। ਤਾਂ ਚੜਾਉਣ ਆਇਆ ਤਾਂ ਵਾਕਿਆ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ, ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਦੇਖੋ ਜੇ ਕੋਈ ਕੱਲ ਨੂੰ ਉੱਥੇ ਸੇਵਾਦਾਰ ਕੋਈ ਧੱਕਾ ਮੁੱਕੀ ਕਰ ਦਿੰਦਾ ਤਾਂ ਵੀ ਅਸੀਂ ਉਹਨਾਂ ਦੀ ਆਲੋਚਨਾ ਕਰਨੀ ਸੀ ਕਿ ਨਹੀਂ 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 ਜੀ ਇਹ ਇਹੋ ਜਿਹੇ ਬੰਦੇ ਨੂੰ ਤੁਸੀਂ ਏਦਾਂ ਕਰ ਦਿੱਤਾ। ਪਰ ਇਹਦੇ ਨਾਲੋਂ ਠੀਕ ਹੈ, ਚਲੋ ਇਹ ਆ ਕਿ ਕਾਨੂੰਨੀ ਕਾਰਵਾਈ ਕਰਨੀ ਬਿਹਤਰ ਆ, ਪਰ ਇਹ ਬੰਦਾ ਲੱਭਣਾ ਚਾਹੀਦਾ, ਇਹਦੀ ਮਨਸ਼ਾ ਇਹਦੀ ਭਾਵਨਾ ਕੀ ਰਹੀ ਹੈ, ਇਹਦੇ ਪਿੱਛੇ ਹੋਰ ਕੌਣ ਹੈ, ਇਹ ਵੇਖਣਾ ਚਾਹੀਦਾ। ਔਰ ਤੁਹਾਨੂੰ ਪਤਾ ਹੀ ਹੈ ਦਰਬਾਰ ਸਾਹਿਬ ਦੇ ਵਿੱਚ ਅੱਗੇ ਵੀ ਬੇਅਦਬੀ ਦੇ ਯਤਨ ਦੀ ਘਟਨਾ ਵਾਪਰ ਚੁੱਕੀ ਹੈ। ਸੋ ਇਹੋ ਜਿਹੀਆਂ ਘਟਨਾਵਾਂ ਔਰ ਖਾਸ ਤੌਰ ਤੇ ਚੜਾਉਣ ਵਾਲੀਆਂ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਜੇ ਇਹ ਹੋਣੀਆਂ ਸਟਾਰਟ ਹੋਈਆਂ ਨੇ ਤੇ ਬਹੁਤ ਗਲਤ ਦਿਸ਼ਾ ਨੂੰ ਜਾ ਰਿਹਾ ਮਾਮਲਾ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਿਹੜਾ ਮਸ਼ੀਨਾਂ ਦੇ ਵਿੱਚ 150 ਕਰੋੜ ਦਾ ਜਿਹੜਾ ਘਪਲਾ ਹੋਇਆ ਉਹਦੀ ਸੰਬੰਧੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਗਏ ਨੇ ਜੀ। ਦੇਖੋ ਗੱਲ ਕੀ ਹੈ ਕਿ ਇਹ ਜਿਹੜਾ ਮਾਮਲਾ ਹੈ ਇਹ ਉਹੀ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਜਿਹੜੀ ਮਸ਼ੀਨਰੀ ਦਿੱਤੀ ਗਈ ਸੀਗੀ, ਉਹਦੇ ਵਿੱਚ ਇੱਕ ਪੱਤਰ ਲਿਖਿਆ ਸੀਗਾ ਜਿਹੜੇ ਪਿਛਲੇ ਖੇਤੀ ਮੰਤਰੀ ਸੀਗੇ ਰਣਦੀਪ ਸਿੰਘ, ਤਾਂ ਉਹਨਾਂ ਵੱਲੋਂ ਇੱਕ ਪੱਤਰ ਲਿਖ ਕੇ ਇਹ ਸਾਰਾ ਕੁਝ ਦੱਸ ਦਿੱਤਾ ਗਿਆ ਸੀ, ਇਹ ਸੂਰਤ-ਏ-ਹਾਲ ਦੱਸ ਦਿੱਤੀ ਗਈ ਸੀ ਕਿ ਦੇਖੋ ਅਸੀਂ ਜਿਹੜੀ ਵੈਰੀਫਿਕੇਸ਼ਨ ਕਰਵਾਈ ਆ ਉਹਦੇ 'ਚ ਬਹੁਤ ਸਾਰੀਆਂ ਮਸ਼ੀਨਾਂ ਲਾਪਤਾ ਨੇ। ਜਿਵੇਂ ਗਾਣਾ ਸੀ ਨਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ, ਇੱਥੇ ਉਹ ਕਹਿੰਦੇ ਕਿ ਮਸ਼ੀਨਰੀ ਹੀ ਗੁੰਮ ਹੈ। ਤੇ ਭਾਈ ਆਪਣਾ ਤੁਸੀਂ ਹਿਲਾ ਵਸੀਲਾ ਕਰ ਲਓ। ਵੈਸੇ ਮੈਂ ਕਹਿੰਦਾ ਹੁੰਦਾ ਕਿ ਉਹ ਬੰਦਾ ਬਹੁਤ ਸਮਝਦਾਰ ਰਾਜਨੀਤਿਕ ਬੰਦਾ ਨਿਕਲਿਆ, ਕਿਉਂਕਿ ਜੇ ਮੌਕਾ ਨਾ ਸੰਭਾਲਦਾ ਤੇ ਸ਼ਾਇਦ ਵਲੇਟਿਆ ਉਹਨੇ ਵੀ ਜਾਣਾ ਸੀ। ਤਾਂ ਉਹ ਚਲੋ ਕੇਂਦਰ ਨੂੰ ਪੱਤਰ ਲਿਖਿਆ, ਉਸ ਤੋਂ ਬਾਅਦ ਫਿਰ ਇਹ ਸਾਰੀ ਜਿਹੜੀ ਮਤਲਬ ਕਿ ਜਾਂਚ ਪੜਤਾਲ ਅੱਗੇ ਵਧੀ। ਤਾਂ ਇਸ ਸਰਕਾਰ ਨੇ ਹੁਣ ਤਿਆਰੀ ਕਰ ਲਈ ਆ, ਕਿਉਂਕਿ ਜਿਹੜੀ ਇਹਨਾਂ ਨੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਆ ਇਹਦੇ ਵਿੱਚ ਟੋਟਲ ਜਿਹੜੀਆਂ ਮਸ਼ੀਨਾਂ ਆਈਆਂ ਸੀਗੀਆਂ ਦੱਸਦੇ ਆ ਕਿ 16 ਅਗਸਤ 2022 ਤੱਕ ਮਹਿਕਮੇ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਜਿਹੜੀਆਂ ਮਸ਼ੀਨਾਂ ਸੀ ਉਹ ਸ਼ਾਇਦ 83,986 ਕੁਝ ਇਸ ਐਸਾ ਫਿਗਰ ਸੀ। ਇਹਨਾਂ ਦੇ ਵਿੱਚੋਂ ਉਹ ਕਹਿੰਦੇ ਆ ਕਿ 79,295 ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਆ, ਜੋ ਕਿ ਕੁੱਲ 94% ਬਣਦੀ ਹੈ। ਤੇ ਇਹਨਾਂ ਵੈਰੀਫਾਈ ਕੀਤੀਆਂ ਮਸ਼ੀਨਾਂ ਚੋਂ ਕੁੱਲ 11,275 ਮਸ਼ੀਨਾਂ ਮਤਲਬ ਕਿ 13% ਲਾਭਪਾਤਰੀਆਂ ਦੇ ਕੋਲ ਮਿਲੀਆਂ ਹੀ ਨਹੀਂ। ਮਤਲਬ ਕਿ ਉਹ ਸਿੱਧੇ ਤੌਰ ਤੇ ਇੱਕ ਅੰਦਾਜ਼ਾ ਲਾ ਕੇ ਕਹਿੰਦੇ ਨੇ ਕਿ 125 ਤੋਂ 150 ਕਰੋੜ ਰੁਪਏ ਤੱਕ ਦਾ ਇੱਕ ਘੁਟਾਲਾ ਹੋ ਸਕਦਾ ਆ। ਤਾਂ ਇਹ ਵੇਖਣ ਵਾਲੀ ਗੱਲ ਹੈ ਕਿ ਟੋਟਲ ਮੇਰੇ ਖਿਆਲ ਦੇ ਨਾਲ ਆਇਆ ਸੀਗਾ 1138 ਕਰੋੜ, ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤਾਂ 1138 ਕਰੋੜ ਆਇਆ। ਤਾਂ ਉਹਦੇ ਵਿੱਚੋਂ ਇਹ ਆਪ ਹੀ ਮੰਨ ਕੇ ਚੱਲ ਰਿਹਾ ਕਿ ਮੋਟਾ ਜਿਹਾ ਅੰਦਾਜ਼ਾ ਹੈ ਕਿ 125 ਤੇ 150 ਕਰੋੜ ਦੇ ਕਰੀਬ ਇਹ ਘਪਲਾ ਹੋ ਗਿਆ ਹੋ ਸਕਦਾ। ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਧਰੋਂ ਵੀ 10ਵਾਂ ਹਿੱਸਾ ਚਲੇ ਗਿਆ। ਤਾਂ ਸਾਰੇ ਮਾਮਲਿਆਂ ਦੇ ਵਿੱਚ ਇਹ ਬੜੀ ਇੱਕ ਅਜੀਬੋ ਗਰੀਬ ਕਹਾਣੀ ਹੈ ਕਿ ਕਮਿਸ਼ਨ ਆ ਕਿਤੇ ਇਸ ਤਰ੍ਹਾਂ ਦਾ ਘਪਲਾ ਹੈ, ਕੋਈ ਫਲਾਣੀ ਯੋਜਨਾ ਹੈ। ਮੈਂ ਇੱਕ ਵਾਰੀ RTI ਪਾਈ ਸੀ ਤੇ ਕੈਂਪਾਂ ਦੇ ਤਹਿਤ ਜੰਗਲਾਤ ਵਾਸਤੇ ਇੰਨੇ ਪੈਸੇ ਆਏ ਨੇ ਸੈਂਟਰ ਤੋਂ 10-12 ਸਾਲ ਦੇ ਵਿੱਚ ਕਿ ਬੰਦਾ ਹੈਰਾਨ ਰਹਿ ਜਾਂਦਾ ਵੀ ਜੰਗਲ ਗਿਆ ਕਿੱਥੇ ਆ ਜਾਂ ਪੈਸਾ ਕਿੱਥੇ ਗਿਆ, ਦੋਵਾਂ ਚੋਂ ਇੱਕ ਤੇ ਹੈ ਨਹੀਂ ਨਾ। ਸੋ ਇਹ ਗੱਲ ਆ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਇਹ ਵਾਕਿਆ ਹੈਰਾਨ ਕਰਦਾ। ਤੁਸੀਂ ਹਿਸਾਬ ਲਾ ਲਓ ਕਿ ਕੇਂਦਰ ਦਾ ਆਇਆ ਪੈਸਾ ਸਿੱਧਾ ਜਿਹੜਾ ਕਿ ਬੈਨੀਫੀਸ਼ੀਅਰੀ ਕੋਲ ਜਾਣਾ ਸੀਗਾ ਉਹਦੇ ਵਿੱਚ ਹੀ ਐਡੀ ਲਗੜੀ ਲੱਗੀ ਪਈ ਆ, ਤੇ ਹੋਰ ਪਹਿਲਾਂ ਕੀ ਹਿਸਾਬ ਕਿਤਾਬ ਰਹੇ ਹੋਣਗੇ ਤੁਸੀਂ ਅੰਦਾਜ਼ਾ ਲਾ ਲਓ। ਸੋ ਪਰਾਲੀ ਫਿਰ ਸਾਂਭੀ ਕੀ ਜਾਣੀ ਸੀ, ਕਿਉਂਕਿ ਪਰਾਲੀ ਨੂੰ ਸੰਭਾਲਣ ਵਾਸਤੇ ਆਇਆ ਪੈਸੇ ਹੀ ਅਗਲਿਆਂ ਨੇ ਸਾਂਭ ਘੱਤਿਆ। ਜੀ ਅਗਲੀ ਖਬਰ ਦੇ ਵੱਲ ਵਧ ਕੇ ਮਿੰਟੂ ਜੀ, ਤੇ
ਗੱਲ ਕਰੀਏ ਸ਼ੀਤਲ ਅੰਗਰਾਲ ਦੀ, ਕਹਿੰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗਰਾਲ ਨੂੰ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ। ਹਾਂ, ਤੁਸੀਂ ਵਿਧਾਇਕਾਂ ਦਾ ਚੇਤਾ ਕਰਾ ਦਿੱਤਾ। ਵਿਧਾਇਕਾਂ ਦੀ ਤੇ ਕਹਾਣੀ ਖਰਾਬ ਹੀ ਹੋਈ ਪਈ। ਅੱਜ ਸਵੇਰੇ ਤੁਸੀਂ ਉੱਠੇ ਹੁਣ ਜਾ ਕੇ ਥੋੜਾ ਜਿਹਾ ਫੇਸਬੁੱਕ ਤੇ ਗੇੜਾ ਕੱਢ ਕੇ ਆਓ, ਵਿਧਾਇਕ ਹੀ ਹੋਈ ਪਈ ਆ ਉੱਥੇ। ਮਤਲਬ ਕਿ ਕਿਸੇ ਦੀ ਕੋਈ ਆਡੀਓ ਵਾਇਰਲ ਆ, ਕਿਸੇ ਦੀ ਵੀਡੀਓ ਵਾਇਰਲ ਆ, ਕਿਸੇ ਤੇ 2 ਜਨਾਨੀਆਂ ਰੱਖਣ ਦਾ ਦੋਸ਼ ਲੱਗ ਰਿਹਾ ਬਿਨਾਂ ਤਲਾਕ ਤੋਂ, ਕਿਸੇ ਤੇ ਜ਼ਮੀਨ ਨੱਪਣ ਦਾ ਦੋਸ਼ ਲੱਗ ਰਿਹਾ। ਇਹ ਹੁਣ ਇਧਰੋਂ ਵੀ ਵਿਧਾਇਕ, ਮਤਲਬ ਕਿ ਸਾਡਾ ਤਾਂ ਸਾਰਾ ਦਿਨ ਗੁਜ਼ਰ ਗਿਆ, ਹੁਣ ਤੁਹਾਡਾ ਗੁਜ਼ਰੇਗਾ ਦਿਨ, ਪੱਕੀ ਗੱਲ ਆ। ਇਹ ਵਿਧਾਇਕਾਂ ਵਾਲੇ ਚੱਕਰ ਦੇ ਵਿੱਚ ਹੀ। ਖੈਰ, ਹਰਮੀਤ ਸਿੰਘ ਪਠਾਨਮਾਜਰਾ ਤੇ ਉਹਦੀ ਦੂਸਰੀ ਵਾਈਫ ਨੇ ਦੋਸ਼ ਲਾਏ ਕਈ ਕਿਸਮ ਦੇ। ਤਾਂ ਇਸ ਤਰ੍ਹਾਂ ਇੱਕ ਹੋਰ ਨੇ ਇਹਨਾਂ ਦੇ ਕਟਾਰੀਆ ਸਾਹਿਬ, ਉਹਨਾਂ ਤੇ ਵੀ ਪੀਸੀ ਕਰਕੇ ਦੋਸ਼ ਲੱਗੇ ਨੇ ਕਿ ਉਹ ਸ਼ਹਿ ਦੇ ਕੇ ਇੱਕ ਵਿਧਵਾ ਦੀ ਜ਼ਮੀਨ ਕਬਜ਼ਾ ਰਹੇ ਨੇ। ਤਾਂ ਤੀਸਰੀ ਆ ਘਟਨਾ ਆ ਗਈ ਜਿਹੜੇ ਹੈਗੇ ਨੇ ਸ਼ੀਤਲ ਅੰਗਰਾਲ, ਤੇ ਇਹ ਤੇ ਵੈਸੇ ਪਹਿਲਾਂ ਵੀ ਚਰਚਾ ਦੇ ਵਿੱਚ ਆਏ ਸੀ। 10 ਦਿਨ ਪਹਿਲਾਂ ਤੇ ਇਹਨਾਂ ਨੇ ਮਾਫੀ ਮੰਗੀ ਆ, ਹੁਣ ਇਹ ਕਹਿੰਦੇ ਆ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ। ਖੈਰ, ਗੱਲ ਇਹ ਆ ਕਿ ਇਹ ਉਹੀ ਸਿਲਸਿਲਾ ਹੈ ਜਿਹੜਾ ਪਿਛਲੇ ਕਈ ਦਿਨ ਤੋਂ ਆਪਾਂ ਵੇਖਣ ਡਏ ਆ, ਕਦੀ ਕਿਸੇ ਸਾਬਕਾ ਨੂੰ, ਕਦੇ ਕਿਸੇ ਮਿਨਿਸਟਰ ਨੂੰ, ਕਦੇ ਕਿਸੇ ਨੂੰ। ਤਾਂ ਇਹ ਧਮਕੀ ਆਈ ਹੈ ਇਹਨਾਂ ਨੂੰ ਕਿ ਮੈਂ ਜੀ ਫਲਾਣੇ ਦਾ ਗੁਰਗਾ ਆ, ਕਦੇ ਉਹ ਕਹਿ ਦਿੰਦੇ ਕਿ ਅਸੀਂ ਖਾਲਿਸਤਾਨੀ ਆ, ਕਦੇ ਕੁਛ ਹੈ ਕਦੇ ਕੁਛ। ਤਾਂ ਇਹ ਉਹੀ ਮੇਰੇ ਖਿਆਲ ਦੇ ਨਾਲ ਵਿਰੋਧ ਆਈ ਸੀ। ਡਰਦੇ ਵਾਲਾ ਲੀਡਰ, ਬਹੁਤ ਜ਼ਿਆਦਾ ਡਰਦੇ ਆ। ਇਹੋ ਜਿਹੀਆਂ ਪਤਾ ਨਹੀਂ ਕਾਲਾਂ ਉਹ ਕਿੰਨਿਆਂ ਕੁ ਨੂੰ ਕਰੀ ਜਾਂਦੇ ਆ ਜੀ। ਆ ਪਿੱਛੇ ਜੇ ਹੁਣ ਬਿਹਾਰ ਦੇ ਵਿੱਚ ਗਈ ਆ ਪੰਜਾਬ ਪੁਲਿਸ, ਇਹਨਾਂ ਨੇ ਜਾ ਕੇ ਉੱਥੋਂ ਬੰਦੇ ਫੜੇ ਆ। ਸਭ ਤੋਂ ਵੱਡੀ ਗੱਲ ਇਹ ਕਿ ਕੁਝ ਬੰਦੇ ਇਧਰੋਂ ਖਿਸਕ ਕੇ ਬਿਹਾਰ ਦੇ ਵਿੱਚ ਗਏ ਹੋਏ ਨੇ, ਉਹਨਾਂ ਨੇ ਜਾ ਕੇ ਉਧਰ ਇਹ ਕੰਮ ਧੰਦਾ ਸ਼ੁਰੂ ਕੀਤਾ। ਕੁਝ ਬੰਦੇ ਜਿਹੜੇ ਇੱਥੋਂ ਆ ਹੁਣ ਹਰਿਆਣੇ ਚੋਂ ਫੜੇ ਗਏ ਸੀਗੇ, ਪਿਛਲੇ 4-5 ਦਿਨਾਂ ਦੀ ਗੱਲ ਹੋਣੀ ਆ। ਇੱਥੋਂ ਜਿਹੜੇ ਬੰਦੇ ਫੜੇ, ਕਮਾਲ ਦੀ ਗੱਲ ਆ ਕਿ ਉਹਨਾਂ ਨੇ ਤਾਂ ਕਰੋੜਾਂ ਰੁਪਈਆ ਪਾਕਿਸਤਾਨ 'ਚ ਘੱਲ ਰੱਖਿਆ, ਹਵਾਲੇ ਰਹੇ। ਤਕਰੀਬਨ 700 ਦੇ ਕਰੀਬ ਖਾਤੇ ਇਸਤੇਮਾਲ ਹੋਏ ਨੇ, ਹਿਸਾਬ ਲਾ ਲਓ। ਏਡੇ ਤਕੜੇ ਇਹ ਗਰੋਹ ਆ। ਸੋ ਇਹ ਆਪਣੇ ਆਪ ਦੇ ਵਿੱਚ ਹੁਣ ਵੇਖਣ ਵਾਲੀ ਗੱਲ ਆ ਕਿ ਇਹਨੂੰ ਕਿੰਨੇ ਹੱਥ ਪਾਇਆ, ਤੇ ਮੇਰੇ ਖਿਆਲ ਦੇ ਨਾਲ ਜਿੰਨੇ ਵੀ ਪਾਇਆ ਉਹਦਾ ਹੱਥ ਇਹਨਾਂ ਦੇ ਛੇਤੀ ਕਾਬੂ ਆ ਜਾਏਗਾ। ਪਰ ਜਿੱਥੋਂ ਰੰਗਦਾਰੀਆਂ ਲੈ ਜਾਂਦੇ ਨੇ, ਜਿੱਥੋਂ ਉਹ ਵਸੂਲੀ ਕਰਦੇ ਆ, ਉਹਨਾਂ ਦੀ ਭਿਣਕ ਇਹਨਾਂ ਨੂੰ ਲੱਗਦੀ ਨਹੀਂ, ਤੇ ਨਾ ਹੀ ਅਗਲਾ ਭਿਣਕ ਕੱਢਦਾ ਕਿ ਦਫਾ ਕਰੋ, ਸਾਹ ਹੀ ਨਾ ਕੱਢੋ, ਬਸ ਚੁੱਪ ਹੋ ਜਾਓ। ਜੀ ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਗੱਲ ਕਰੀਏ ਕਾਂਗਰਸ ਦੇ ਕਲੇਸ਼ ਦੀ। ਕਾਂਗਰਸ ਦੇ ਵਿੱਚ ਨਵਾਂ ਕਲੇਸ਼ ਪੈ ਗਿਆ, ਕਹਿੰਦੇ ਪ੍ਰਧਾਨ ਸਾਹਿਬ ਤੇ ਵਿਧਾਇਕ ਦੀ ਲੜਾਈ ਹੋਈ ਸੀ, ਤੇ ਹੁਣ ਢਿੱਲੋਂ ਸਾਹਿਬ ਵੀ ਆ ਗਿਆ ਵਿੱਚ। ਕਲੇਸ਼ ਕੀਤੇ ਬਿਨਾਂ ਤਾਂ ਇਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਸ਼ਾਮ ਨੂੰ, ਕਿ ਜਦ ਤੱਕ ਕਲੇਸ਼ ਨਾ ਹੋਵੇ ਤਦ ਤੱਕ ਰੋਟੀ ਦਾ ਸਵਾਦ ਨਹੀਂ ਆਉਂਦਾ ਕਾਂਗਰਸੀਆਂ ਨੂੰ। ਕਲੇਸ਼ ਤਾਂ ਇਹਨਾਂ ਦਾ ਮਤਲਬ ਕਿ ਪੂਰਾ ਹੁਣ ਸਾਥੀ ਹੈ। ਦੇਖੋ ਗੱਲ ਕੀ ਆ ਕਿ ਸੰਦੀਪ ਜਾਖੜ, ਜਿਹੜੇ ਕਿ ਸੁਨੀਲ ਜਾਖੜ ਦੇ ਭਤੀਜੇ ਆ, ਉਹ ਤੇ ਰਾਜਾ ਵੜਿੰਗਾ ਮੋ ਸਾਹਮਣੇ ਹੋਏ ਸੀ। ਉਹ ਕਹਿੰਦੇ ਕਿ ਤੇਰੇ ਚ ਮਤੇ ਤੂੰ ਕੱਢ ਕੇ ਦਿਖਾ ਦੇ। ਰਾਜਾ ਵੜਿੰਗਾ ਕਹਿੰਦਾ ਸੀਗਾ ਕਿ ਤੁਸੀਂ ਜੇ ਇੰਨੇ ਤਗੜੇ ਹੋ ਤਾਂ ਫਿਰ ਤੁਸੀਂ ਦੁਬਾਰਾ ਜਿੱਤ ਕੇ ਦਿਖਾ ਦਿਓ, ਅਸਤੀਫਾ ਦਿਓ ਤੇ ਦੁਬਾਰਾ ਆ ਜਾਓ ਮੈਦਾਨ ਦੇ ਵਿੱਚ। ਤਾਂ ਇਸ ਤਰ੍ਹਾਂ ਮਤਲਬ ਕਿ ਗੱਲ ਪਹੁੰਚੀ ਪਈ ਹੈ, ਤੂੰ ਤਕੜਾ ਤੇ ਮੈਂ ਤਕੜਾ ਤੇ ਫਲਾਣ ਢਮਕਾਣ, ਏਦਾਂ ਇਹ ਗੱਲਾਂ ਜਿਹੜੀਆਂ ਚੱਲਣ ਡਈਆਂ। ਤਾਂ ਹੁਣ ਢਿੱਲੋਂ ਸਾਹਿਬ ਵੀ ਆ ਗਿਆ। ਢਿੱਲੋਂ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ, ਕੁਝ ਬੰਦਿਆਂ ਦਾ ਸੁਭਾਅ ਹੁੰਦਾ ਹੈ ਕਿ ਉਹਨਾਂ ਨੇ ਤੇ ਇਹ ਕਹਿਣਾ ਕਿ ਆ ਬੁਲਾਏ ਗੱਲ ਲੱਗ ਜਾ, ਬਸ ਵੀ ਲੜਾਈ ਜਿੱਥੇ ਵੀ ਮਿਲ ਗਈ ਤੇ ਉੱਥੇ ਹੀ ਬਸ ਜੱਫਾ ਪਾ ਲੈਣਾ। ਤਾਂ ਇਹ ਵੀ ਕੁੱਦ ਪਏ ਇਸ ਸ਼ਬਦੀ ਜੰਗ ਦੇ ਵਿੱਚ। ਢਿੱਲੋਂ ਨੇ ਕਿਹਾ ਕਿ ਸੰਦੀਪ ਜਾਖੜ ਵਿਧਾਇਕ ਬਣੇ ਰਹਿਣਾ ਚਾਹੁੰਦੇ, ਇਸ ਲਈ ਉਹ ਕਾਂਗਰਸ ਨਹੀਂ ਛੱਡ ਰਹੇ। ਨਾਲ ਹੀ ਸਵਾਲ ਕੀਤੇ ਆ ਕਿ ਤੁਸੀਂ ਪਾਰਟੀ ਮੁਖੀ ਨੂੰ ਚੁਣੌਤੀ ਦੇ ਰਹੇ ਹੋ, ਤੁਸੀਂ ਕਿਹੜੇ ਪ੍ਰੋਗਰਾਮ ਚ ਆਉਨੇ ਹੋ ਪਾਰਟੀ ਦੇ? ਕੀ ਤੁਸੀਂ ਰਾਹੁਲ ਗਾਂਧੀ ਨੂੰ ਨੇਤਾ ਮੰਨਦੇ ਜੇ? ਕੀ ਉਹ ਕਾਂਗਰਸ ਪਾਰਟੀ ਨੂੰ ਪਾਰਟੀ ਮੰਨਦੇ ਆ? ਕਿ ਉਹ ਭਾਜਪਾ ਦੀ ਕਦੇ ਆਲੋਚਨਾ ਕਰਨਗੇ? ਦੇਖੋ, ਕਾਂਗਰਸ ਦੀ ਵੀ ਸਥਿਤੀ ਅਜੀਬੋ ਗਰੀਬ ਹੈ। ਅੱਜ ਕੱਲ ਨੇਤਾ ਵੀ ਉਹੋ ਜਿਹੇ ਆ, ਉਹ ਜਿਵੇਂ ਆਪਾਂ ਕਹਿੰਦੇ ਸੁਣਦੇ ਹੁੰਦੇ ਆ ਕਿ ਜਿਹੋ ਜਿਹੇ ਆਲੇ ਉਹੋ ਜਿਹੇ ਕੁਝੇ ਹੋਏ ਪਏ ਨੇ। ਅੱਛਾ, ਕਾਂਗਰਸ ਪੁੱਛ ਵੀ ਕਰਨ ਨੂੰ ਮਤਲਬ ਕਿ ਤਿਆਰ ਹੀ ਨਹੀਂ ਹੁੰਦੀ। ਬੀਬੀ ਪ੍ਰਨੀਤ ਕੌਰ ਨੇ ਪਰਸੋਂ ਇੱਕ ਮੀਟਿੰਗ ਕੀਤੀ ਆ ਆਪਦੇ ਘਰੇ ਮੋਤੀ ਮਹਿਲ ਦੇ ਵਿੱਚ ਭਾਜਪਾ ਆਗੂਆਂ ਦੇ ਨਾਲ। ਹਿਸਾਬ ਲਾ ਲਓ, ਮਤਲਬ ਕਿ ਆਪਣੀ ਪਾਰਟੀ ਜਿਹੜੀ ਉਹਦੀ ਪਤੀ ਦੀ ਪਾਰਟੀ ਹੈ, ਉਹਦੀ ਇੱਕ ਤਰ੍ਹਾਂ ਨਾਲ ਹੈੱਡ ਵਜੋਂ, ਕਿਉਂਕਿ ਅਮਰਿੰਦਰ ਸਿੰਘ ਥੋੜੇ ਸਿਹਤ ਪੱਖੋਂ ਕਮਜ਼ੋਰ ਨੇ, ਨਸਾਜ਼ ਨੇ, ਤਾਂ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਆ ਉਹਦੇ ਵਿੱਚ ਬੀਬੀ ਪ੍ਰਨੀਤ ਕੌਰ ਜਾ ਕੇ ਆਪਣੀ ਜਿਹੜੀ ਉਹਨਾਂ ਦੀ ਪਤੀ ਦੀ ਪਾਰਟੀ ਆ ਉਹਨਾਂ ਵੱਲੋਂ ਨੁਮਾਇੰਦਗੀ ਕਰਦੇ ਆ। ਹਿਸਾਬ ਲਾ ਲਓ।
ਅੱਛਾ ਉਹ ਫੋਟੋਆਂ ਵੀ ਬਾਹਰ ਆ ਗਈਆਂ, ਸਾਡੇ ਵਰਗਿਆਂ ਕੋਲ ਵੀ ਆ ਗਈਆਂ। ਉਹ ਭਾਜਪਾ ਵਾਲੇ ਬੈਠੇ ਤੇ ਉੱਥੇ 10 ਘੰਟਿਆਂ ਵੱਧੀ ਮੀਟਿੰਗ ਚੱਲਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਨਾ ਉਹ ਪਾਰਟੀ ਛੱਡ ਰਹੇ ਆ ਤੇ ਨਾ ਆਪਣਾ ਪਤੀ, ਤੇ ਫਿਰ ਛੱਡਣਾ ਹੀ ਕੀ ਹੈ ਨਾ ਤੁਸੀਂ। ਇਹ ਤਾਂ ਬੜਾ ਔਖਾ ਹੋ ਜਾਂਦਾ ਕੰਮ, ਮਤਲਬ ਨਾ ਹੀ ਪਤੀ ਦੀ ਪਾਰਟੀ ਛੱਡ ਰਹੇ ਨੇ। ਪਰ ਕਾਂਗਰਸ ਜਿਹੜੀ ਆ ਲਾਚਾਰ ਹੈ, ਉਹ ਆਪਣਾ ਕੰਮ ਕਰ ਰਹੇ ਨੇ, ਉਹ ਆਪਣਾ ਕੰਮ ਕਰ ਰਹੇ ਆ। ਆਉਣ ਵਾਲੇ ਦਿਨਾਂ 'ਚ ਕੰਮ ਤੇ ਇਹ ਵੀ ਹੋ ਸਕਦਾ ਕਿ ਸ਼ਾਇਦ ਭਾਜਪਾ ਦੇ ਨਾਲ ਮਰਜ਼ਰ ਹੀ ਕਰ ਲੈਣ ਆਪਣੀ ਪਾਰਟੀ ਦਾ। ਪਰ ਇਹ ਦਿਲਚਸਪ ਹੈ ਕਿ ਵੰਗਾਰਾਂ ਲਲਕਾਰਾਂ ਇੱਕ ਪਾਸੇ ਤੇ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਉਹ ਕੁਝ ਵੀ ਨਹੀਂ ਕਰ ਸਕਦੀ, ਚਾਹ ਕੇ ਵੀ ਕੁਝ ਨਹੀਂ ਕਰ ਸਕਦੀ। ਜੀ ਜੀ, ਆਖਿਰ ਦੇ ਵਿੱਚ ਮਿੰਟੂ ਜੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਹਿਮਾਚਲ ਦੇ ਲੋਕਾਂ ਨੂੰ ਗਰੰਟੀਆਂ ਦੇ ਰਹੇ ਆ ਉੱਥੇ, ਕਿਉਂਕਿ ਇਲੈਕਸ਼ਨ ਆ ਉੱਥੇ, ਗਰੰਟੀਆਂ ਤਾਂ ਦੇਣੀਆਂ ਹੀ ਪੈਣਗੀਆਂ। ਸਿੱਖਿਆ ਗਰੰਟੀਆਂ ਦਿੱਤੀਆਂ ਨੇ ਜੀ ਹੁਣ। ਵੈਸੇ ਮੇਰੇ ਖਿਆਲ ਦੇ ਨਾਲ ਇੱਕ ਗਰੰਟੀ ਇਹਨਾਂ ਨੇ ਹੋਰ ਦੇ ਦਿੱਤੀ ਆ ਕਿ ਮਸਾਲਾ ਨਹੀਂ ਮੁੱਕਣ ਦੇਣਾ ਅਸੀਂ ਪਿਛਲੀਆਂ ਸਰਕਾਰਾਂ ਵਾਂਗੂ, ਵਿਵਾਦ ਨਹੀਂ ਮੁੱਕਣ ਦੇਣੇ, ਮਤਲਬ ਕਿ ਕਿਸੇ ਦੀ ਮੁੱਕਣ ਦੇਣੇ। ਸੋ ਇਹ ਵੀ ਇੱਕ ਗਰੰਟੀ ਆ, ਪੂਰੀ ਗਰੰਟੀ, ਜਿਵੇਂ ਕਹਿੰਦੇ ਨਾ ਕਿ ਇੰਟਰਟੇਨਮੈਂਟ ਕੀ ਫੁੱਲ ਗਰੰਟੀ, ਤਾਂ ਇਹ ਵੀ ਪੂਰੀ ਭਰਪੂਰ ਗਰੰਟੀ ਹੈ ਇਹਨਾਂ ਦੀ। ਖੈਰ ਗੱਲ ਇਹ ਆ ਕਿ ਹੁਣ ਹਿਮਾਚਲ ਦੇ ਵਿੱਚ ਅੱਜ ਪਹਿਲੀ ਵਾਰੀ ਇਹਨਾਂ ਨੇ ਗਰੰਟੀਆਂ ਦਾ ਪਿਟਾਰਾ ਖੋਲਿਆ। ਉਹਦੇ ਚੋਂ ਕੀ ਨਿਕਲਿਆ? ਸਭ ਤੋਂ ਪਹਿਲਾਂ ਸਿੱਖਿਆ ਦੇ ਵਿੱਚ ਗਾਂ 5 ਗਰੰਟੀਆਂ ਨੇ ਹਿਮਾਚਲ ਦੇ ਹਰ ਪਰਿਵਾਰ ਨੂੰ, ਕਹਿੰਦੇ ਕਿ ਫ੍ਰੀ ਸਿੱਖਿਆ। ਫੇਸ ਤੋਂ ਇਲਾਵਾ ਦਿੱਲੀ ਵਾਂਗੂ ਕਹਿੰਦੇ ਕਿ ਸਾਰੇ ਸਕੂਲ ਸ਼ਾਨਦਾਰ ਬਣਾ ਦੇਣਗੇ, ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਨਜਾਇਜ਼ ਫੀਸ ਨਹੀਂ ਵਧਾਉਣ ਦਿੱਤੀ ਜਾਏਗੀ, ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ ਤੇ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। ਅਧਿਆਪਕਾਂ ਤੋਂ ਸਕੂਲ ਵਿੱਚ ਪੜਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਲਿਆ ਜਾਏਗਾ। ਵੈਸੇ ਪਹਿਲਾਂ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ BLO ਜਿਹੜੇ ਮਾਸਟਰ ਬਣਾ ਰੱਖੇ ਆ ਨਾ, ਇਹਨਾਂ ਨੂੰ ਮੁਕਤ ਕਰਨਾ ਚਾਹੀਦਾ ਹੈ। ਅੱਜ ਵੀ ਭਗਵੰਤ ਮਾਨ ਜੀ ਬੋਲ ਰਹੇ ਸਨ ਕਿ ਦੇਖੋ ਸਾਡੇ ਅਧਿਆਪਕ ਤੇ ਬਾਹਰ ਜਾ ਰਹੇ ਨੇ ਟ੍ਰੇਨਿੰਗ ਲੈਣ, ਫਲਾਂ ਗੱਲਾਂ, ਮਰਦਮਸ਼ੁਮਾਰੀ ਵਾਸਤੇ ਮੈਂ ਆਪਦੇ ਮਾਸਟਰ ਦੇਣ ਤੋਂ ਇਨਕਾਰ ਕਰ ਦਿੱਤਾ। ਅੱਛੀ ਗੱਲ ਆ, ਪਰ ਹੁਣ ਜਿਹੜੀਆਂ ਤੁਸੀਂ ਗਰੰਟੀਆਂ ਦੇ ਰੱਖੀਆਂ ਨੇ ਇਹਦੇ ਵਿੱਚ ਮੈਨੂੰ ਦੱਸੋ ਕਿ ਆਜ਼ਾਦੀ ਦਿਹਾੜੇ ਤੇ ਤਾਂ ਜਿਹੜੇ ਬੇਰੁਜ਼ਗਾਰ ਅਧਿਆਪਕ ਪ੍ਰੋਫੈਸਰ ਉਹ ਕੁੱਟੇ ਗਏ, ਆਜ਼ਾਦੀ ਦਿਹਾੜੇ ਤੇ ਇਹਨਾਂ ਨੂੰ ਮਿਲਣ ਗਏ, ਉਹ ਤੇ ਇੱਥੇ ਮੋਰਚੇ ਲਾਈ ਬੈਠੇ ਨੇ। ਫਿਰ ਇਸ ਤੋਂ ਇਲਾਵਾ ਜਿਹੜੀਆਂ ਸਕੂਲਾਂ ਦੀਆਂ ਫੀਸਾਂ ਸੀ ਅਗਲੇ ਸਕੂਲਾਂ ਨੇ ਵਧਾ ਲਈਆਂ, ਤੁਹਾਡੇ ਸਾਹਮਣੇ ਆ। ਕਿਸੇ ਨੂੰ ਵੀ ਫੋਨ ਕਰ ਲਿਓ, ਇੰਡੀਆ 'ਚ ਪੁੱਛ ਲਿਓ, ਜਿਹੜੇ ਵੀ ਬੱਚੇ ਕਿਤੇ ਪੜ੍ਹਦੇ ਨੇ ਕਿਸੇ ਨਿੱਜੀ ਸਕੂਲ 'ਚ, ਉਹਨਾਂ ਨੂੰ ਪੁੱਛ ਲਿਓ ਵੀ ਕਿੰਨਾ ਕੁ ਇੱਥੇ ਡਰ ਪੈ ਹੈ। ਠੀਕ ਹੈ, ਕੁਝ ਗੱਲਾਂ 'ਚ ਦਿੱਲੀ ਮਾਡਲ ਕੁਝ ਵੱਖਰੀ ਕਿਸਮ ਦੀ ਉੱਥੇ ਵੰਨਗੀ ਰੱਖਦਾ ਹੋਏਗਾ, ਪਰ ਆਪ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਇਹਦੇ ਵਿੱਚੋਂ ਤੇ ਪਹਿਲਾਂ ਇੱਥੇ ਤੇ ਮਾਡਲ ਬਣਾ ਕੇ ਤਿਆਰ ਕਰੋ ਨਾ। ਪਹਿਲਾਂ ਤੁਸੀਂ ਕਿਹਾ ਕਿ ਦਿੱਲੀ ਮਾਡਲ, ਫਿਰ ਤੁਸੀਂ ਕਿਹਾ ਕਿ ਪੰਜਾਬ ਨੂੰ ਉਦਾਂ ਦਾ ਬਣਾਵਾਂਗੇ। ਹੁਣ ਤੁਸੀਂ ਪੰਜਾਬ ਨੂੰ ਵਿੱਚ ਛੱਡ ਰਹੇ ਹੋ, ਜਾ ਕੇ ਹਿਮਾਚਲ ਨੂੰ ਕਹਿ ਰਹੇ ਹੋ ਕਿ ਨਹੀਂ ਦਿੱਲੀ ਵਰਗਾ ਬਣਾ ਦਿਆਂਗੇ। ਯਾਰ ਕਮਾਲ ਦੀ ਰਾਜਨੀਤੀ ਆ ਕਿ ਵਿੱਚੋਂ ਪੰਜਾਬ ਛੱਡ ਹੀ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ ਦਿੱਤਾ। तो ये बड़ी दिलचस्प गल है। खैर आगे देखिए होता है क्या, कि गारंटियां किहो जी आउंदियां, किन्नियां को आउंदियां, तैयार रह जाओ। ये पटारा जिहड़ा खुलेगा, इस तो बाद ये पटारा जिहड़ा वो हैलीकॉप्टर दे विच सजा के रख के ते गुजरात च खड़िया जाएगा। गुजरात दे विचों हरियाणे च कल भी आपां गल कीती सी कि कौमी पॉलिटिक्स दे विच हुण इदां कह लईए जिवें आपां पंजाबी चाहंदे हैं ना कि संद नूं संद टकरिया। हुण देखियो कि पटाके किवें पैंदे, उधरों भी गारंटियां ते इधरों भी गारंटियां। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਰੁਖ ਕਰਦੇ ਹਾਂ ਆਪਾਂ ਮੋਗਾ ਦਾ, ਜਿੱਥੇ ਇੱਕ ਸਪੋਰਟਸ ਜਿਹੜੀ ਕਰਦੀ ਕੁੜੀ ਨੂੰ ਸਟੇਡੀਅਮ ਦੀ ਛੱਤ ਦੇ ਉੱਤੋਂ ਧੱਕਾ ਮਾਰਿਆ ਗਿਆ ਤੇ ਇਸ ਕਰਕੇ ਉਹਦਾ ਜਿਹੜਾ ਜਬਾੜਾ ਤੇ ਹੋਰ ਕਈ ਗੰਭੀਰ ਸੱਟਾਂ ਲੱਗੀਆਂ ਨੇ, ਉਹਦੀਆਂ ਲੱਤਾਂ ਟੁੱਟ ਗਈਆਂ ਨੇ। 12ਵੀਂ ਦੇ ਵਿੱਚ ਕੁੜੀ ਪੜ੍ਹਦੀ ਹੈ ਤੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ ਸੀ ਇਹਦੇ ਨਾਲ, ਤੇ ਵਿਰੋਧ ਕਰਨ ਤੇ ਇਹਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਸੁੱਟੇ ਜਾਣ ਦੀ ਜਿਹੜੀ ਘਟਨਾ ਆਈ ਹੈ, ਸਾਹਮਣੇ ਆਈ ਹੈ। ਇਹ ਵਾਰਦਾਤ ਪੰਜਾਬ ਦੇ ਮੋਗਾ ਦੇ ਵਿੱਚ ਵਾਪਰੀ ਹੈ। ਪੀੜਤ ਕੁੜੀ ਦਾ ਪਰਿਵਾਰ ਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਦੱਸਿਆ ਗਿਆ। ਘਟਨਾ ਦੇ ਦੌਰਾਨ ਕੁੜੀ ਦੀਆਂ ਦੋਵੇਂ ਲੱਤਾਂ ਤੇ ਜਬਾੜਾ ਟੁੱਟ ਗਿਆ। ਪੁਲਿਸ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਮਿਲੀ ਹੈ ਕਿ ਮੋਗਾ ਸ਼ਹਿਰ ਦੇ ਵਿੱਚ ਜਿਹੜਾ ਸਟੇਡੀਅਮ ਬਣਿਆ, ਇੰਡੋਰ ਸਟੇਡੀਅਮ ਅੰਤਰਰਾਸ਼ਟਰੀ, ਉਹਦੀ ਛੱਤ ਦੇ ਨੇੜੇ ਬਣੀਆਂ ਪੌੜੀਆਂ ਤੇ ਘਟਨਾ ਵਾਪਰੀ ਹੈ ਤੇ ਇਹ ਮਾਮਲਾ ਕੱਲ੍ਹ ਯਾਨੀ ਕਿ 16 ਅਗਸਤ ਨੂੰ ਦਰਜ ਕੀਤਾ। ਪੀੜਤ ਲੜਕੀ ਜਿਹੜੀ ਆ ਉਹ ਇਹਦਾ ਸ਼ਿਕਾਰ ਹੋਈ ਆ, ਬਾਸਕਟਬਾਲ ਦੀ ਖਿਡਾਰਨ ਹੈ
ਤੇ ਉਹ ਕੋਚਿੰਗ ਲੈਣ ਦੇ ਲਈ ਅਕਸਰ ਹੀ ਸਟੇਡੀਅਮ ਜਾਂਦੀ ਸੀ। ਹੁਣ ਪਹਿਲਾਂ ਉਹਨੂੰ ਮੋਗਾ ਦੇ ਡਾਕਟਰ ਮਥੁਰਾ ਦਾਸ ਪਾਵਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਬਾਅਦ ਦੇ ਵਿੱਚ ਜਦੋਂ ਦੇਖਿਆ ਗਿਆ ਕਿ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ, ਤਾਂ ਉਹਨੂੰ ਫਿਰ ਡੀਐਮਸੀ ਯਾਨੀ ਕਿ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ ਲੁਧਿਆਣਾ ਲਈ ਰੈਫਰ ਜਿਹੜਾ ਉਹ ਕਰ ਦਿੱਤਾ ਗਿਆ। ਅਣਪਛਾਤੇ ਬੰਦੇ ਨੇ ਪੁਲਿਸ ਨੂੰ ਜਿਹੜੀ ਆ ਪਰਿਵਾਰ ਨੂੰ ਇਤਲਾਹ ਦਿੱਤੀ ਸੀ। ਮੁੱਢਲੇ ਦੌਰ ਦੇ ਵਿੱਚ ਹਸਪਤਾਲ ਤੋਂ ਵੀ ਪੁਲਿਸ ਨੂੰ ਇਹੀ ਇਤਲਾਹ ਮਿਲੀ ਸੀ ਕਿ ਲੜਕੀ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਈ ਹੈ। ਪਰ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਇਸ ਕੁੜੀ ਦੇ ਪਿਤਾ ਸ਼ਿਵਨਾਥ ਨੇ ਪੁਲਿਸ ਨੂੰ ਦੱਸਿਆ ਕਿ ਉਹਦੀ ਕੁੜੀ ਦਾ 3 ਜਣਿਆਂ ਨੇ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਜਿਹੜੇ ਬਿਆਨ ਦਰਜ ਕਰਵਾਏ ਆ, ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਮੋਗਾ ਸ਼ਹਿਰ ਦੇ ਹੀ ਇੱਕ ਨਿੱਜੀ ਸਕੂਲ ਦੇ ਵਿੱਚ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ। ਹਰ ਰੋਜ਼ ਟਿਊਸ਼ਨ ਪੜ੍ਹਨ ਤੋਂ ਬਾਅਦ ਉਹ ਸ਼ਾਮ ਨੂੰ 6:30 ਵਜੇ ਦੇ ਕਰੀਬ ਘਰ ਪਰਤ ਆਉਂਦੀ ਸੀ, ਪਰ 12 ਅਗਸਤ ਦੀ ਸ਼ਾਮ ਨੂੰ ਉਹ ਸਮੇਂ ਸਿਰ ਘਰੇ ਨਹੀਂ ਪੁੱਜੀ। ਇਸ ਤੋਂ ਬਾਅਦ 7:30 ਵਜੇ ਉਹਨਾਂ ਨੂੰ ਕਿਸੇ ਨੇ ਕਾਲ ਕੀਤੀ, ਅਣਪਛਾਤੇ ਬੰਦੇ ਨੇ, ਤੇ ਟੈਲੀਫੋਨ ਕਰਕੇ ਦੱਸਿਆ ਕਿ ਤੁਹਾਡੀ ਲੜਕੀ ਦੇ ਗੋਦੇਵਾਲਾ ਸਥਿਤ ਬਣੇ ਸਟੇਡੀਅਮ ਦੇ ਵਿੱਚ ਸੱਟਾਂ ਲੱਗੀਆਂ ਨੇ ਤੇ ਉਹ ਗੰਭੀਰ ਜ਼ਖਮੀ ਹੈ। ਉਸ ਤੋਂ ਬਾਅਦ ਉਹ ਉੱਥੇ ਗਏ, ਪਹੁੰਚੇ ਤਾਂ ਸਿਵਲ ਹਸਪਤਾਲ ਦੇ ਵਿੱਚ ਕੁੜੀ ਨੂੰ ਪਹੁੰਚਾਇਆ ਜਾ ਚੁੱਕਿਆ ਸੀ ਤੇ ਡਾਕਟਰਾਂ ਨੇ ਫਿਰ ਦੱਸਿਆ ਕਿ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਤੇ ਜਬਾੜਾ ਵੀ ਜਿਹੜਾ ਟੁੱਟ ਚੁੱਕਿਆ ਹੈ। ਪੁਲਿਸ ਦੀ ਇੱਕ ਟੀਮ ਪੀੜਤਾ ਦੇ ਬਿਆਨ ਕਲਮਬੰਦ ਕਰਨਾ ਚਾਹੁੰਦੀ ਸੀ, ਪਰ ਡਾਕਟਰਾਂ ਨੇ ਕਿਹਾ ਕਿ ਲੜਕੀ ਹੁਣ ਬੋਲ ਨਹੀਂ ਸਕਦੀ ਕਿਉਂਕਿ ਉਹਦਾ ਜਬਾੜਾ ਟੁੱਟ ਗਿਆ ਤੇ ਉਹ ਆਵਾਜ਼ ਜਿਹੜੀ ਆ ਜਾਂ ਜਿਹੜੀ ਜੀਭ ਆ ਉਹ ਉਹਦਾ ਬੋਲ ਦਾ ਸਾਥ ਨਹੀਂ ਦੇ ਰਹੀ। ਐਫ.ਆਈ.ਆਰ ਦੇ ਵਿੱਚ ਇਹਦੇ ਪਿਤਾ ਨੇ ਦੋਸ਼ ਲਾਏ ਹੈ ਕਿ ਇਸ ਕੁੜੀ ਦੇ ਨਾਲ ਕੋਈ ਜਤਿਨ ਕੰਡਾ ਨਾਮ ਦਾ ਨੌਜਵਾਨ ਦੀ ਦੋਸਤੀ ਸੀਗੀ ਤੇ ਉਹਨੇ ਉਹਨੂੰ ਸਟੇਡੀਅਮ ਦੇ ਵਿੱਚ ਸੱਦਿਆ ਸੀ ਟੈਲੀਫੋਨ ਕਰਕੇ, ਤੇ ਜਦੋਂ ਇਹ ਕੁੜੀ ਸਟੇਡੀਅਮ ਦੇ ਵਿੱਚ ਪਹੁੰਚਦੀ ਹੈ ਤਾਂ ਜਤਿਨ ਕੰਡਾ ਤੇ ਉੱਥੇ 2 ਹੋਰ ਅਣਪਛਾਤੇ ਬੰਦੇ ਉਹਦੇ ਨਾਲ ਸੀਗੇ ਤੇ ਉਹਨਾਂ ਨੇ ਧੱਕਾ ਮੁੱਕੀ ਕੀਤੀ ਤੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਇਹਨਾਂ ਨੇ ਉਹ ਕਹਿੰਦੇ ਕਿ ਮੇਰੀ ਕੁੜੀ ਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ। ਉਸ ਤੋਂ ਬਾਅਦ ਜਿਹੜੀ ਆਪਾਂ ਸਿਵਲ ਹਸਪਤਾਲ ਤੋਂ ਬਾਅਦ ਫਿਰ ਲੁਧਿਆਣਾ ਡੀਐਮਸੀ ਇਸ ਕੁੜੀ ਨੂੰ ਪਹੁੰਚਾਉਣਾ ਜਿਹੜਾ ਉਹ ਪਹੁੰਚਾਇਆ ਗਿਆ ਤੇ ਹੁਣ ਦੱਸਦੇ ਆ ਕਿ ਮੁਲਜ਼ਮ ਦਾ ਫੋਨ ਜਿਹੜਾ ਉਹ ਬੰਦ ਹੈ ਤੇ ਪਰਿਵਾਰ ਘਰ ਤੋਂ ਬਾਹਰ ਆ, ਯਾਨੀ ਕਿ ਫਰਾਰ ਹੋ ਗਿਆ। ਆਂਢ ਗੁਆਂਢ ਤੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਜਤਨ ਕੰਡਾ ਤੇ ਉਹਦੇ ਪਿਤਾ ਦਾ ਮੋਬਾਈਲ ਫੋਨ ਲਗਾਤਾਰ ਬੰਦ ਆ ਰਿਹਾ ਹੈ। ਦੂਜੇ ਪਾਸੇ ਇਹਦੇ ਜਿਹੜੇ ਕੋਚ ਸਾਹਿਬ ਨੇ ਜਾਂ ਇਹਦੇ ਪਰਿਵਾਰ ਵਾਲੇ ਨੇ ਉਹ ਕਹਿੰਦੇ ਸੀ ਕਿ ਸਾਡੀ ਕੁੜੀ ਤਾਂ ਉੱਥੇ ਖੇਡਣ ਜਾਂਦੀ ਸੀਗੀ ਤੇ ਬਾਸਕਟਬਾਲ ਦੀ ਟ੍ਰੇਨਿੰਗ ਉਹ ਜਿਹੜੀ ਲੈਂਦੀ ਸੀ, ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਅਣਸੁਖਾਵੀਂ ਘਟਨਾ ਜਾਂ ਇਹ ਜਿਹੜਾ ਵਰਤਾਰਾ ਸਾਡੇ ਨਾਲ ਵਾਪਰ ਜਾਣਾ ਆ। ਸੋ ਇਹ ਘਟਨਾ ਮੋਗਾ ਦੇ ਜਿਹੜਾ ਇੰਟਰਨੈਸ਼ਨਲ ਇੰਡੋਰ ਸਟੇਡੀਅਮ ਹੈ ਉੱਥੋਂ ਦੀ ਹੈ। ਕੁੜੀ ਨੂੰ ਸੱਦਿਆ ਗਿਆ ਉਹਦੇ ਦੋਸਤ ਵੱਲੋਂ ਹੀ, ਹਾਲਾਂਕਿ ਦੋਸ਼ ਇਹ ਲਾਏ ਗਏ ਨੇ ਕਿ ਦੋਸਤ ਨੇ ਸੱਦਿਆ ਸੀ। ਉਸ ਤੋਂ ਬਾਅਦ ਉਹਨੂੰ ਸਟੇਡੀਅਮ ਦੀ ਛੱਤ ਉੱਤੋਂ ਧੱਕਾ ਦਿੱਤਾ ਗਿਆ ਜਿਸ ਕਰਕੇ ਉਹਦੀਆਂ ਦੋਵੇਂ ਲੱਤਾਂ ਤੇ ਜਬਾੜਾ ਟੁੱਟ ਗਿਆ। ਇਹ ਹਾਲਤ ਇੰਨੀ ਕੁ ਗੰਭੀਰ ਹੈ ਕਿ ਉਸ ਦੀ ਜਿਹੜੀ ਆਵਾਜ਼ ਆ ਉਹ ਨਿਕਲ ਨਹੀਂ ਰਹੀ ਤੇ ਪੁਲਿਸ ਉਹਦੇ ਬਿਆਨ ਜਿਹੜੇ ਆ ਉਹ ਕਲਮਬੰਦ ਨਹੀਂ ਕਰ ਸਕੀ। ਸੋ ਬਹੁਤ ਹੀ ਮੰਦਭਾਗੀ ਤੇ ਬਹੁਤ ਹੀ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਅਸੀਂ ਕਿਉਂਕਿ ਦੇਖੋ ਜਿਹੜੇ ਸਟੇਡੀਅਮ ਨੇ ਉੱਥੇ ਸਾਡੀਆਂ ਧੀਆਂ ਭੈਣਾਂ ਨੇ ਖੇਡਣ ਜਾਣਾ ਹੀ ਆ। ਉਹ ਸਟੇਡੀਅਮ ਮਹਿਫੂਜ਼ ਹੋਣੇ ਚਾਹੀਦੇ ਨੇ। ਉਹ ਸਟੇਡੀਅਮ ਦੇ ਵਿੱਚ ਇਹੋ ਜਿਹੀ ਵਿਵਸਥਾ ਹੋਵੇ ਕਿ ਉੱਥੇ ਕੋਈ ਵੀ ਬੱਚਾ, ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਉਹ ਜਦੋਂ ਵੀ ਟ੍ਰੇਨਿੰਗ ਕਰਨੀ ਚਾਹਵੇ ਸਵੇਰੇ ਜਾਂ ਸ਼ਾਮ ਨੂੰ ਜਦੋਂ ਵੀ ਉਹਦਾ ਟਾਈਮ ਲੱਗਦਾ ਉਹਦੇ ਜੋ ਉਹਦਾ ਪੜ੍ਹਾਈ ਦਾ ਜੋ ਉਹਦਾ ਰੁਝੇਵੇਂ ਨੇ ਉਹਨਾਂ ਦੇ ਮੁਤਾਬਕ, ਤਾਂ ਉੱਥੋਂ ਉਹਦੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਉਹਨੂੰ ਜਿਹੜਾ ਖੌਫ ਨਹੀਂ ਹੋਣਾ ਚਾਹੀਦਾ। ਦੇਖੋ ਇੱਕ ਘਟਨਾ ਵਾਪਰੀ ਆ, ਕਈ ਪਰਿਵਾਰ ਇਸ ਗੱਲ ਨੂੰ ਦਿਲ ਤੇ ਲਾ ਕੇ, ਕਈ ਪਰਿਵਾਰ ਆਪਣੀਆਂ ਧੀਆਂ ਦੀ ਸੁਰੱਖਿਆ ਨੂੰ ਚਿੰਤਾ ਦੇ ਵਿੱਚ ਪੈ ਕੇ ਹੋ ਸਕਦਾ ਪਤਾ ਨਹੀਂ ਕਿੰਨੀਆਂ ਹੀ ਜਿਹੜੀਆਂ ਕਾਬਲ ਕੁੜੀਆਂ ਜਿਹੜੀਆਂ ਬੜੀਆਂ ਸੋਹਣਾ ਖੇਡਦੀਆਂ ਨੇ ਉਹਨਾਂ ਨੂੰ ਗਰਾਊਂਡਾਂ ਦੇ ਵਿੱਚੋਂ ਜਾਣੋਂ ਹਟਾ ਦੇਣ। ਹਰਮਨਪ੍ਰੀਤ ਕੌਰ ਜਿਹੜੇ ਕਿ ਅੱਜ ਕੱਲ੍ਹ ਕ੍ਰਿਕਟ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵੀ ਨੇ, ਕਈ ਮੈਚਾਂ ਦੇ ਵਿੱਚ ਕਪਤਾਨੀ ਕੀਤੀ। ਉਹਨਾਂ ਦੇ ਫਾਦਰ ਸਾਹਿਬ ਨਾਲ ਇੱਕ ਵਾਰ ਗੱਲਬਾਤ ਹੋਈ ਸੀ ਤਾਂ ਦੇਖੋ ਕਿੰਨੀ ਜੱਦੋ-ਜਹਿਦ ਕਰਦੇ ਆ ਖਿਡਾਰੀਆਂ ਦੇ ਜਿਹੜੇ ਮਾਪੇ ਹੁੰਦੇ ਆ। ਉਹ ਕਹਿੰਦੇ ਕਿ ਇਹਨੂੰ ਮੈਂ ਮੁੰਡਿਆਂ ਦੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਈ ਆ ਤੇ ਮੁੰਡੇ ਕਿਉਂਕਿ ਮੁੰਡਿਆਂ ਦੀ ਆਮ ਹੀ ਆਦਤ ਹੁੰਦੀ ਹੈ ਗਾਲਾਂ ਕੱਢਣ ਦੀ, ਤਾਂ ਉਹ ਕਹਿੰਦੇ ਗੰਦੀਆਂ ਗਾਲਾਂ ਮੁੰਡੇ ਕੱਢਦੇ ਸੀਗੇ ਪਰ ਮੈਂ ਉੱਥੇ ਰਹਿੰਦਾ ਸੀ, ਇਹ ਕੁੜੀ ਨੂੰ ਵੀ ਸੁਣਦੀਆਂ ਸੀ। ਹਾਲਾਂਕਿ ਕੁਛ ਟਾਈਮ ਬਾਅਦ ਜਦੋਂ ਮਹੀਨਾ 2 ਮਹੀਨੇ ਹੋ ਗਏ, ਕਹਿੰਦੇ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਕੁੜੀ ਨੇ ਡੇਲੀ ਆਉਣਾ ਵਾ
ਤੇ ਚਲੋ ਮੁੰਡਿਆਂ ਨੂੰ ਫਿਰ ਉਹਦੇ ਬਾਪੂ ਦੀ ਵੀ ਸ਼ਰਮ ਆਉਣ ਲੱਗ ਪਈ। ਫਿਰ ਕਹਿੰਦੇ ਮਾੜਾ ਜਿਹਾ ਫ਼ਰਕ ਪਿਆ, ਨਹੀਂ ਉਹਨਾਂ ਦਾ ਰੋਜ਼ਾਨਾ ਦਾ ਜਿਹੜਾ ਜਿਵੇਂ ਉਹਨਾਂ ਦਾ ਆਪਸ ਵਿੱਚ ਦੀ ਬੋਲ ਬੁਲਾਰਾ ਹੁੰਦਾ ਸੀ, ਗੇਂਦ ਲੰਘ ਗਈ, ਗਾਲ ਕੱਢਤੀ, ਆਊਟ ਹੋ ਗਿਆ, ਗਾਲ ਕੱਢਤੀ, ਕਿਸੇ ਵੀ ਤਰ੍ਹਾਂ ਜਦ ਮੁੰਡਾ ਭੱਜ ਜਾਂਦਾ, ਛਾਲ ਘੱਟ ਵੱਜ ਗਈ, ਗਾਲ ਕੱਢਤੀ, ਇਸ ਤਰ੍ਹਾਂ ਗੰਦੀਆਂ ਗਾਲਾਂ ਉਹ ਕਹਿੰਦੇ ਕੱਢਦੇ ਸੀ, ਪਰ ਅਸੀਂ ਸਾਥ ਨਹੀਂ ਛੱਡਿਆ, ਸੰਘਰਸ਼ ਨਹੀਂ ਛੱਡਿਆ। ਸੋ ਇਸ ਤਰ੍ਹਾਂ ਦੀਆਂ ਦਿੱਕਤਾਂ ਦੇ ਵਿੱਚੋਂ ਹਰ ਜਿਹੜੀ ਕੁੜੀ ਪਲੇਅਰ ਆ ਉਹਨੂੰ ਨਿਕਲਣਾ ਪੈਂਦਾ, ਪਰ ਸਦਕੇ ਉਹਨਾਂ ਮਾਪਿਆਂ ਦੇ, ਸਦਕੇ ਉਹਨਾਂ ਧੀਆਂ ਦੇ, ਜਿਹੜੀਆਂ ਬਹੁਤ ਤਰ੍ਹਾਂ ਦੀਆਂ ਚੁਣੌਤੀਆਂ, ਕਦੇ ਮੈਨੇਜਮੈਂਟ ਵੱਲੋਂ ਚੁਣੌਤੀਆਂ, ਕਦੇ ਕੋਚਿੰਗ ਦੇ ਵਿੱਚ ਚੁਣੌਤੀਆਂ, ਕਦੇ ਪੜ੍ਹਾਈ ਦੇ ਵਿੱਚ ਚੁਣੌਤੀਆਂ, ਕਦੇ ਮਾਪਿਆਂ ਦੀਆਂ ਚੁਣੌਤੀਆਂ। ਜਿਹੜੀ ਕੁੜੀ ਹੁਣ ਪਟਿਆਲੇ ਤੋਂ ਜਿਹਨੇ ਵੇਟ ਚੱਕਿਆ, ਹਰਿੰਦਰ ਕੌਰ ਨੇ, ਉਹ ਦੇਖੋ ਆਪਾਂ ਉਹਦੀ ਸਟੋਰੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਕਿੰਨੀ ਜੱਦੋ-ਜਹਿਦ ਤੋਂ ਬਾਅਦ ਪਰਿਵਾਰ ਦੇ ਕੋਲੇ ਕੋਈ ਪੈਲੀ ਨਹੀਂ ਹੈ, ਕੋਈ ਜ਼ਮੀਨ ਨਹੀਂ ਹੈ, ਪਰ ਫਿਰ ਵੀ ਉਹਨਾਂ ਨੇ ਘਰ ਦਾ ਗੁਜ਼ਾਰਾ ਮੱਝਾਂ ਰੱਖ ਕੇ ਕੀਤਾ ਤੇ ਅੱਜ ਉਹ ਕੁੜੀ ਨੇ ਦੇਸ਼ ਦਾ ਨਾਮ, ਪੰਜਾਬ ਦਾ ਨਾਂ ਰੌਸ਼ਨ ਕੀਤਾ। ਸੋ ਇਹ ਇੰਨੀ ਜੱਦੋ-ਜਹਿਦ ਇੱਕ ਪਲੇਅਰ ਨੂੰ ਕਰਨੀ ਪੈਂਦੀ ਹੈ। ਸੋ ਸਰਕਾਰਾਂ ਨੂੰ, ਪੁਲਿਸ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਜਿੱਥੇ ਕਿਤੇ ਵੀ ਕੁੜੀਆਂ ਪੜ੍ਹਦੀਆਂ ਨੇ, ਕੁੜੀਆਂ ਜਿਹੜੀਆਂ ਨੇ ਉਹ ਟ੍ਰੇਨਿੰਗ ਲੈਂਦੀਆਂ ਨੇ, ਤਾਂ ਉੱਥੋਂ ਦਾ ਮਾਹੌਲ ਸਾਜ਼ਗਾਰ ਬਣਾਉਣਾ ਯਕੀਨੀ ਹੋਵੇ। ਵੈਸੇ ਜੇ ਐਡੇ ਸੱਭਿਅਕ ਸਮਾਜ ਦੇ ਵਿੱਚ, ਜੇ 21ਵੀਂ ਸਦੀ ਦੇ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ 21ਵੀਂ ਸਦੀ ਦੇ ਵਿੱਚ ਆ ਗਏ ਹਾਂ, ਤੇ ਸਾਨੂੰ ਕੁੜੀਆਂ ਦੀ ਪ੍ਰੋਟੈਕਸ਼ਨ ਕਰਨੀ ਪਵੇ, ਤਾਂ ਸਾਡੇ ਆਪ ਦੇ ਉੱਤੇ ਹੀ ਇੱਕ ਲਾਹਨਤ ਹੈ। ਜੇ ਸਮਾਜ ਦੇ ਵਿੱਚ ਕੁੜੀ ਨੂੰ ਸੁਰੱਖਿਆ ਦੇ ਕੇ ਸਮਾਜ ਦੇ ਵਿੱਚ, ਜ਼ਮਾਨੇ ਦੇ ਵਿੱਚ ਨਿਕਲਣਾ ਪਵੇ, ਤਾਂ ਉਹ ਸਮਾਜ ਕੀ ਹੈ? ਸੋ ਬਰਾਬਰਤਾ ਕੀ ਹੈ? ਫਿਰ ਉੱਥੇ ਭੈ ਤੋਂ ਮੁਕਤ ਜ਼ਿੰਦਗੀ ਕੀ ਹੈ? ਸੋ ਖੈਰ, ਪਰ ਫਿਰ ਵੀ ਸਾਡੇ ਕੁਛ ਨੈਤਿਕ ਫਰਜ਼ ਹੁੰਦੇ ਨੇ, ਕੁਝ ਸਮਾਜਿਕ ਫਰਜ਼ ਸਰਕਾਰਾਂ ਦੇ ਵੀ ਹੁੰਦੇ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਹੋਣ ਦਾ, ਇਜਾਜ਼ਤ ਲੈਣ ਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ, ਨਾਲੋਂ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਤੁਹਾਡੇ ਨਾਲ ਕਰਨਗੇ ਸਾਂਝੀਆਂ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।